शीशे ते खुले माता हवा ते आउंदी आ और तेनू किन्नी हवा चाहिदी तू विच गुड्डी डाउनी आ एक्टरां दा मैं ज्यादा जानना नहीं मैनू नां नूं नहीं चेते करदा कि अंतरा बिजू जिहा वेंदा वे हाफरी पेड़ आंगू दादी आ पापे नूं ओ करदा तेरे दंद खट्टे वैसे पापा जी कुछ खांदे पींदे आ ते नहीं ਰਿਦਮ ਬੋਏ ਤੋਂ ਆਇਆ ਸੀਗਾ ਫੋਨ ਉਹਨਾਂ ਦੀ ਕੋਈ ਵੈਬ ਸੀਰੀਜ਼ ਸੀਗੀ ਫਿਰ ਕੁਝ ਮਨਿੰਦਰ ਗਿੱਲ ਹੋਣਾ ਗਿੱਲ ਹਾਂਜੀ ਉਹਨਾਂ ਦੀ ਆਈ ਸੀਗੀ ਸਾਨੂੰ ਪ੍ਰੋਡਕਸ਼ਨ ਤੋਂ ਕਿ ਅਸੀਂ ਇਹਦਾ ਕਰਨਾ ਵਾ ਇੱਕ ਵੈਬ ਸੀਰੀਜ਼ ਕਰਨੀ ਆ ਕੋਈ ਕਿ ਕਿਸੇ ਦੇ ਧਰਮ ਨੂੰ ਲੈ ਕੇ ਗੱਲ ਨਾ ਕੀਤੀ ਜਾਵੇ ਕੋਈ ਪੋਲੀਟੀਸ਼ੀਅਨ ਨੂੰ ਲੈ ਕੇ ਗੱਲ ਨਾ ਕੀਤੀ ਜਾਵੇ ਕੋਈ ਇਦਾਂ ਦੀ ਗਾਲ ਜਾਂ ਕੋਈ ਗੱਲ ਨਾ ਕੀਤੀ ਜਾਵੇ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਸਾਨੂੰ ਸਕਰੀਨ ਤੇ ਵੇਖਦੇ ਆ ਸਾਰੇ ਉਹਨਾਂ ਨੂੰ ਕੁਝ ਬੁਰਾ ਲੱਗੇ ਮੈਂ ਚਾਹੁੰਦਾ ਵਾਂ ਕਿ ਉਹ ਜਿਹੜਾ ਪੁਰਾਣਾ ਜੋ ਸਾਡਾ ਸੱਭਿਆਚਾਰ ਅਲੋਪ ਹੋ ਰਿਹਾ ਉਹ ਚੀਜ਼ਾਂ ਉਹ ਗੱਲਾਂ ਉਹਨਾਂ ਨੂੰ ਥੋੜ੍ਹਾ ਜਿਹਾ ਅੱਜ ਵੀ ਜਿੰਦਾ ਰੱਖਿਆ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਜਨਰੇਸ਼ਨ ਜਾਂ ਆਉਣ ਵਾਲੇ ਬੱਚਿਆਂ ਨੂੰ ਪਤਾ ਹੋਵੇ ਕਿ ਸਾਡੀ ਪੰਜਾਬੀ ਭਾਸ਼ਾ ਕੀ ਆ ਸਾਡੀ ਠੇਠ ਪੰਜਾਬੀ ਕੀ ਆ ਤਾਂ ਕਰਕੇ ਉਹਨਾਂ ਚੀਜ਼ਾਂ ਦਾ ਯੂਜ਼ ਕੀਤਾ ਜਾਂਦਾ ਜੀ ਜੀ ਉਦਾਂ ਦੇ ਬੜੇ ਕਹਿੰਦੇ ਸਾਡੇ ਨਾਲ ਬਣਾ ਲਾ ਇੰਨੇ ਦੇਵਾਂਗੇ ਪਰ ਆਪਾਂ ਕਦੀ ਪੈਸੇ ਦਾ ਲਾਲਚ ਨਹੀਂ ਕੀਤਾ ਤੇ ਜੋ ਭਾਜੀ ਕਹਿਣਗੇ ਆਪਾਂ ਉਹ ਕਰੀਦਾ ਤੇ ਮੰਨ ਜਾਂਦਾ ਕਿਤੇ ਫਿਰ ਡਾਇਲੋਗਾਂ 'ਚ ਗੁੱਸਾ ਤਾਂ ਨਹੀਂ ਕਰਦਾ ਫਿਰ ਕਿ ਇੱਕ ਦੋ ਵਾਰ ਕੀਤਾ ਵੀ ਇਹਨੇ ਫਿਰ ਲੱਗੇ ਸੈੱਟ ਤੇ ਵਾਪਸ ਚਲ ਗਿਆ ਉੱਥੇ ਫਿਰ ਪੇਡ ਵੀ ਸੱਦੇ ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ 21ਵੀਂ ਸਦੀ ਹੈ ਡਿਜੀਟਲ ਯੁੱਗ ਹੈ ਤੇ ਕੰਟੈਂਟ ਕ੍ਰੀਏਸ਼ਨ ਦਾ ਦੌਰ ਸਿਰ ਚੜ੍ਹ ਕੇ ਬੋਲ ਰਿਹਾ ਹੈ ਕੰਟੈਂਟ ਕ੍ਰੀਏਟ ਕੀਤਾ ਜਾਂਦਾ ਹੈ ਉਸ ਨੂੰ ਕਮਾਈ ਦਾ ਸਾਧਨ ਬਣਾਇਆ ਜਾਂਦਾ ਹੈ ਬਹੁਤ ਸਾਰੇ ਭਾਂਤ ਦੇ ਕੰਟੈਂਟ ਕ੍ਰੀਏਟਰ ਜਿਹੜੇ ਤੁਹਾਨੂੰ ਮਾਰਕੀਟ ਦੇ ਵਿੱਚ ਸੋਸ਼ਲ ਮੀਡੀਆ ਤੇ ਮਿਲ ਜਾਂਦੇ ਨੇ ਜਿਹੜੇ ਮਸਾਲਾ ਲਾ ਕੇ ਆਪਣਾ ਸੌਦਾ ਵੇਚਦੇ ਨੇ ਅਤੇ ਉਸ ਤੋਂ ਕਮਾਈ ਕਰਦੇ ਨੇ ਪਰ ਕੁਝ ਕੰਟੈਂਟ ਬਣਾਉਣ ਵਾਲੇ ਜਾਂ ਕਹਿ ਦਈਏ ਇਹ ਲੋਕਾਂ ਨੂੰ ਹਸਾਉਣ ਵਾਲੇ ਅਜਿਹੇ ਵੀ ਨੇ ਜਿਹੜੇ ਉਹਨਾਂ ਚੀਜ਼ਾਂ ਦਾ ਖਿਆਲ ਰੱਖਦੇ ਨੇ ਕਿ ਭਾਈ ਮਾਣ ਮਰਿਆਦਾ ਵੀ ਨਾ ਟੁੱਟੇ ਤੇ ਜਿਹੜੀ ਗੱਲ ਅਸੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਉਹ ਵੀ ਪਹੁੰਚ ਜਾਵੇ ਇਹੋ ਜੀ ਅੱਜ ਇੱਕ ਪੂਰੀ ਟੀਮ ਤੁਹਾਡੇ ਸਾਹਮਣੇ ਲੈ ਕੇ ਪਹੁੰਚੇ ਆ ਕਾਕੂ ਮੇਣੀਆਂ ਬਾਈ ਦੇ ਕੋਲ ਪਹੁੰਚੇ ਆ ਮੇਰੇ ਇੱਧਰਲੇ ਹੱਥ ਤੁਸੀਂ ਸਕਰੀਨ 'ਚ ਦੇਖ ਸਕਦੇ ਹੋ ਕਿ ਉਹਨਾਂ ਦੀ ਸਾਰੀ ਟੀਮ ਹੈ ਜਿਸ ਦੇ ਵਿੱਚ ਬੱਚੀਆਂ ਨੇ ਛੋਟੀਆਂ ਤੇ ਸਭ ਤੋਂ ਜ਼ਿਆਦਾ ਵਾਇਰਲ ਹੋਣ ਵਾਲਾ ਉਹਨਾਂ ਦਾ ਜਿਹੜਾ ਪਾਤਰ ਸੀਗਾ ਉਹ ਨੌਜਵਾਨ ਹੈ ਬੱਚਾ ਹੈ ਤੇ ਬਾਈ ਕਾਕੂ ਹੁਣੀ ਖੁਦ ਆਪ ਨੇ ਬਾਈ ਪੇਸ਼ੇ ਤੋਂ ਡਾਕਟਰ ਨੇ ਡਾਕਟਰੀ ਕਰਦੇ ਨੇ ਪਰ ਨਾਲ ਦੀ ਨਾਲ ਇਹ ਕੰਟੈਂਟ ਕ੍ਰੀਏਸ਼ਨ ਵੱਲ ਨੂੰ ਕਿਵੇਂ ਤੁਰੇ ਉਸ ਤੋਂ ਬਾਅਦ ਇੰਨੀ ਸਾਰੀ ਟੀਮ ਤੋਰਨੀ ਨਾਲ ਲੋਕਾਂ ਨੂੰ ਇੰਨਾ ਚੰਗਾ ਕੰਟੈਂਟ ਸੱਭਿਅਕ ਕੰਟੈਂਟ ਉਸ ਦੌਰ ਦੇ ਵਿੱਚ ਦੇਣਾ ਜਦੋਂ ਹਮੇਸ਼ਾ ਗਾਲ ਕੱਢ ਕੇ ਜਾਂ ਕਿਸੇ ਦੀ ਨਿੰਦਿਆ ਕਰਕੇ ਅੱਗੇ ਆਉਣ ਨੂੰ ਪਹਿਲ ਦਿੱਤੀ ਜਾਂਦੀ ਹੈ ਇਹੋ ਜਿਹੇ ਸਮੇਂ 'ਚ ਇਹੋ ਜਿਹਾ ਕੰਮ ਕਰਨਾ ਕਿੰਨਾ ਕੁ ਔਖਾ ਜਾਂ ਫਿਰ ਕਿੰਨਾ ਕੁ ਸਮਾਂ ਲੈਂਦਾ ਹੈ ਇਹ ਸਾਰੀ ਗੱਲਬਾਤ ਕਰਦੇ ਹਾਂ ਬਾਈ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਜੀ ਸੋ ਜਿੱਦਾਂ ਮੈਂ ਭੂਮਿਕਾ ਬੰਨੀ ਆ ਕਿ ਅੱਜ ਕੱਲ੍ਹ ਗਾਲ ਕੱਢ ਕੇ ਫੇਮਸ ਹੋਣ ਵਾਲਾ ਜ਼ਿਆਦਾ ਰਿਵਾਜ ਆ ਪਰ ਤੁਸੀਂ ਲੋਕਾਂ ਨੂੰ ਹਸਾਉਣਾ ਤੇ ਉਸ ਦੇ ਵਿੱਚ ਕੋਈ ਇੱਦਾਂ ਦਾ ਸ਼ਬਦ ਵੀ ਨਾ ਆਵੇ ਜਿਹੜਾ ਕਿਸੇ ਨੂੰ ਚੁੱਭ ਜਵੇ ਜਾਂ ਕਿਸੇ ਨੂੰ ਤੰਗ ਕਰੇ ਉਹ ਚੀਜ਼ਾਂ ਤੋਂ ਪਾਸਾ ਵੱਟਦੇ ਹੋਏ ਲੋਕਾਂ ਨੂੰ ਹਸਾ ਕੇ ਆਪਣਾ ਇਹ ਸਾਰਾ ਤਾਣਾ ਬਾਣਾ ਤੋਰਨਾ ਕਿੰਨਾ ਕੁ ਔਖਾ ਜਾਂ ਕਿੱਦਾਂ ਦਾ ਲੱਗਦਾ ਹੈ ਭਾਜੀ ਹੁਣ ਤਾਂ ਸਾਡੀ ਇਹ ਰੈਗੂਲਰ ਰੂਟੀਨ ਬਣ ਗਈ ਆ ਸਾਨੂੰ ਕੋਈ ਔਖਾ ਨਹੀਂ ਲੱਗਦਾ ਬਸ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਕਿ ਕਿਸੇ ਦੇ ਧਰਮ ਨੂੰ ਲੈ ਕੇ ਗੱਲ ਨਾ ਕੀਤੀ ਜਾਵੇ ਕੋਈ ਪੋਲੀਟੀਸ਼ੀਅਨ ਨੂੰ ਲੈ ਕੇ ਗੱਲ ਨਾ ਕੀਤੀ ਜਾਵੇ ਕੋਈ ਇਦਾਂ ਦੀ ਗਾਲ ਜਾਂ ਕੋਈ ਗੱਲ ਨਾ ਕੀਤੀ ਜਾਵੇ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਸਾਨੂੰ ਸਕਰੀਨ ਤੇ ਵੇਖਦੇ ਆ ਸਾਰੇ ਉਹਨਾਂ ਨੂੰ ਕੁਝ ਬੁਰਾ ਲੱਗੇ ਬਸ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਭਾਜੀ ਸਕ੍ਰਿਪਟ ਲਿਖੀ ਦੀ ਆ ਤੇ ਅੱਗੇ ਵੀਡੀਓ ਤਿਆਰ ਕਰੀ ਦੀ ਜੀ ਬਾਈ ਸ਼ੁਰੂਆਤ ਕਿੱਦਾਂ ਹੋਈ ਸੀ ਜੇ ਆਪਾਂ ਇਸ ਦੇ ਬਿਲਕੁਲ ਸ਼ੁਰੂਆਤੀ ਦੌਰ 'ਚ ਜਾਣਾ ਹੋਵੇ ਕਿਹੜਾ ਸਮਾਂ ਸੀ ਕੀ ਆਈਡੀਆ ਆਇਆ ਸੀ ਜਦੋਂ ਪਹਿਲੀ ਵਾਰੀ ਤੁਸੀਂ ਸ਼ੁਰੂਆਤ ਕੀਤੀ ਤੇ ਅੱਜ ਤੁਹਾਡੇ ਨਾਲ ਇੰਨੀਆਂ ਛੋਟੀਆਂ ਬੱਚੀਆਂ ਦੀ ਟੀਮ ਹੈ ਫਿਰ ਤੁਹਾਡੇ ਨਾਲ ਸਰਦਾਰ ਸਾਹਿਬ ਨੇ ਜਿਨ੍ਹਾਂ ਨੂੰ ਤੁਸੀਂ ਸਾਰੀਆਂ ਵੀਡੀਓਜ਼ ਦੇ ਵਿੱਚ ਲੈਂਦੇ ਹੋ ਕੰਟੈਂਟ ਲੱਖਾਂ ਕਰੋੜਾਂ ਲੋਕ ਦੇਖਦਾ ਸ਼ੁਰੂਆਤ ਕਿੱਥੋਂ ਹੋਈ ਸੀ ਭਾਜੀ ਐਕਚੁਅਲੀ ਮੈਂ ਹੈਗਾ ਇੱਕ ਸੌਂਗ ਰਾਈਟਰ ਪਹਿਲਾਂ ਮੈਂ ਸੌਂਗ ਲਿਖਦਾ ਸੀਗਾ ਹੁਣ ਵੀ ਲਿਖਦਾ ਵਾਂ ਤੇ ਮੇਰੇ ਸੌਂਗਸ ਨੂੰ ਕਾਫੀ ਪਿਆਰ ਦਿੱਤਾ ਸਰੋਤਿਆਂ ਨੇ ਹੈ ਨਾ ਜਿਵੇਂ ਮੇਰਾ ਸੌਂਗ ਆਇਆ ਸੀਗਾ ਤੂੰ ਇੱਕ ਦਿਨ ਰੋਵੇਂਗਾ ਗੁਰੀ ਉੱਠੀਆਂ ਬਾਈ ਨੇ ਕੀਤਾ ਸੀਗਾ ਉਸ ਤੋਂ ਬਾਅਦ ਖੁਸ਼ ਰਹੇ ਸੱਜਣਾ ਵੇ ਹਾਲ ਸੁਖਬੀਰ ਰਾਣੇ ਭਾਜੀ ਨਾਲ ਮੇਰਾ ਸੌਂਗ ਆਇਆ ਸੀਗਾ ਫਰਿਆਦ ਫਿਰ ਸੋਨੀ ਮਾਨ ਨੇ ਇੱਕ ਮੇਰਾ ਸੌਂਗ ਕੀਤਾ ਤੇ ਲੋਕਾਂ ਤੱਕ ਨਾ ਮੇਰਾ ਨਾਮ ਤੇ ਭਾਜੀ ਬਹੁਤ ਪਹੁੰਚ ਚੁੱਕਿਆ ਸੀਗਾ ਤੇ ਬਸ ਉਹਦੇ 'ਚ ਇੱਕ ਘਾਟ ਸੀਗੀ ਕਿ ਲੋਕਾਂ ਨੂੰ ਚਿਹਰੇ ਦਾ ਪਤਾ ਨਹੀਂ ਸੀਗੀ ਕਿ ਮਤਲਬ ਕਾਕੂ ਮੇਣੀਆਂ ਕੌਣ ਆ ਫਿਰ ਉਸ ਤੋਂ ਬਾਅਦ ਇੱਕ ਆਈਡੀਆ ਆਇਆ ਦਿਮਾਗ ਦੇ ਵਿੱਚ ਕਿ ਕਿਉਂਕਿ ਐਕਟਿੰਗ ਤਾਂ ਪਹਿਲਾਂ ਤੋਂ ਕਾਫੀ ਸ਼ੌਂਕ ਸੀਗਾ ਤੇ ਫਿਰ ਉਸ ਤੋਂ ਬਾਅਦ ਜੋ ਵੀਡੀਓ ਪਾਉਣੀਆਂ ਚਾਲੂ ਕੀਤੀਆਂ ਜਦੋਂ ਫਸਟ ਵੀਡੀਓ ਮੈਂ ਤੇ ਵੰਸ਼ ਨੇ ਪਾਈ ਤੇ ਸਾਨੂੰ ਲੋਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਰਾਤੋਂ ਰਾਤ ਲੱਖਾਂ ਤੱਕ
ਪਹੁੰਚਾਤੇ ਵਿਊਜ਼ ਉਹਦੇ ਹਨਾ। ਫਿਰ ਜਦੋਂ ਅਗਲੀ ਵੀਡੀਓ ਪਾਈ ਉਹਦੇ ਵਿੱਚ ਵੀ ਸਾਨੂੰ ਵਧੀਆ ਰਿਸਪੌਂਸ ਮਿਲਿਆ ਤੇ ਫਿਰ ਉਸ ਤੋਂ ਬਾਅਦ ਅਸੀਂ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ, ਫਿਰ ਗਿਆ ਤੁਰੇ ਗਿਆ ਜੀ। ਸਹੀ ਹੈ ਜੀ। ਤੇ ਇਹ ਜਿਹੜੀ ਬੋਲੀ ਦਾ ਮਸਾਲਾ ਵਿੱਚ ਲੱਗਦਾ ਤੁਹਾਡੀ ਮਾਝੇ ਵਾਲੀ ਠੇਠ, ਇਹਦੀ ਵੀ ਦੇਣ ਮੰਨਦੇ ਹੋ ਕਿ ਇਹਦੇ ਨਾਲ ਵੀ ਜ਼ਿਆਦਾ ਥੋੜਾ ਮਸਾਲਾ ਲੱਗ ਜਾਂਦਾ ਗੱਲ ਨੂੰ? ਨਹੀਂ ਭਾਜੀ, ਉਹ ਤੇ ਇੱਕ ਨੈਚੁਰਲ ਗੱਲਾਂ ਜੋ ਸਾਡੇ ਆਪਣੇ ਮਾਝੇ ਦੇ ਵਿੱਚ ਕੀਤੀਆਂ ਜਾਂਦੀਆਂ ਹਨਾ, ਉਹ ਇਹ ਚੀਜ਼ਾਂ ਕਿ ਮਤਲਬ ਅੱਜ ਕੱਲ ਉਹ ਜਨਰੇਸ਼ਨ ਨੂੰ ਪਤਾ ਨਹੀਂ, ਕਿਉਂਕਿ 20-25 ਸਾਲ ਪਹਿਲਾਂ ਜਿਹੜੀਆਂ ਗੱਲਾਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਭਾਜੀ ਇਹ ਸਾਰੀਆਂ ਚੀਜ਼ਾਂ ਅਲੋਪ ਹੋ ਚੁੱਕੀਆਂ ਜਾਂ ਅਲੋਪ ਹੋ ਰਹੀਆਂ ਹਨਾ। ਸ਼ਬਦ ਵੀ ਅਲੋਪ ਹੋ ਰਹੇ ਨੇ, ਜਿਹੜਾ ਤੁਸੀਂ ਨਖੱਤਿਆ ਇਹੋ ਜਿਹੇ ਸ਼ਬਦ ਬੱਚੀਆਂ ਤੋਂ ਬੁਲਾਉਂਦੇ ਹੋ, ਉਹ ਤਕਰੀਬਨ ਬੇਸ਼ੱਕ ਉਹ ਸਕਾਰਾਤਮਕ ਨੇ ਨਕਾਰਾਤਮਕ ਸ਼ਬਦ ਨੇ, ਪਰ ਹੈਗਾ ਤਾਂ ਸ਼ਬਦ ਸਾਡੀ ਬੋਲੀ ਚੋਂ ਹੀ ਆ ਨਾ, ਸੱਭਿਆਚਾਰ ਚੋਂ ਜਾਂਦੇ ਜਾ ਰਹੇ ਨੇ, ਉਹ ਤੁਸੀਂ ਬਚਾ ਰਹੇ ਹੋ। ਹਾਂਜੀ, ਉਹ ਚੀਜ਼ਾਂ ਬਸ ਮੈਂ ਚਾਹੁੰਦਾ ਵਾਂ ਕਿ ਉਹ ਜਿਹੜਾ ਪੁਰਾਣਾ ਜੋ ਸਾਡਾ ਸੱਭਿਆਚਾਰ ਅਲੋਪ ਹੋ ਰਿਹਾ, ਉਹ ਚੀਜ਼ਾਂ ਉਹ ਗੱਲਾਂ ਉਹਨਾਂ ਨੂੰ ਥੋੜਾ ਜਿਹਾ ਅੱਜ ਵੀ ਜਿੰਦਾ ਰੱਖਿਆ ਜਾਵੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਜਨਰੇਸ਼ਨ ਜਾਂ ਆਉਣ ਵਾਲੇ ਬੱਚਿਆਂ ਨੂੰ ਪਤਾ ਹੋਵੇ ਕਿ ਸਾਡੀ ਪੰਜਾਬੀ ਭਾਸ਼ਾ ਕੀ ਆ, ਸਾਡੀ ਠੇਠ ਪੰਜਾਬੀ ਕੀ ਆ, ਤਾਂ ਕਰਕੇ ਉਹਨਾਂ ਚੀਜ਼ਾਂ ਦਾ ਯੂਜ਼ ਕੀਤਾ ਜਾਂਦਾ। ਜੀ ਜੀ। ਸੋ ਹੁਣ ਇਹਨਾਂ ਦੇ ਜ਼ਿਆਦਾ ਵਾਇਰਲ ਜਿਹੜਾ ਨਾਇਕ ਹੈ ਇਹਨਾਂ ਦੀ ਪੂਰੀ ਸਟੋਰੀਆਂ ਦੇ ਵਿੱਚ ਹੁੰਦਾ, ਉਹਦੇ ਹੱਲ ਆਉਨੇ ਆ। ਹਾਂਜੀ, ਕੀ ਹਾਲ ਆ ਬਾਈ? ਵਧੀਆ ਵਧੀਆ ਭਾਈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ? ਠੀਕ ਹੋ? ਚੜ੍ਹਦੀ ਕਲਾ 'ਚ? ਹਾਂਜੀ ਹਾਂਜੀ, ਚੜ੍ਹਦੀ ਕਲਾ ਹੀ ਹੈ। ਅੱਛਾ, ਫਿਰ ਤੁਸੀਂ ਵੀਡੀਓ ਬਣਾਉਂਦੇ ਹੋ ਕਾਕੂ ਬਾਈ ਹੋਣਾ ਨਾਲ, ਸਭ ਤੋਂ ਪਹਿਲਾਂ ਯਾਦ ਹੈ ਕਿਹੜੀ ਵੀਡੀਓ ਬਣਾਈ ਸੀ? ਤਾਂ ਕਿੱਦਾਂ ਬਾਈ ਨੇ ਕਿਹਾ ਸੀ ਵੀ ਮੇਰੇ ਨਾਲ ਵੀਡੀਓ ਬਣਾਉਣੀ, ਜਾਂ ਤੂੰ ਕਿਹਾ ਸੀ ਬਾਈ ਹੋਣਾ ਨੂੰ ਵੀ ਮੈਂ ਤੁਹਾਡੇ ਨਾਲ ਵੀਡੀਓ ਬਣਾਉਣੀ? ਹਾਂਜੀ, ਅਸੀਂ ਪਹਿਲੀ ਬਣਾਈ ਇੱਧਰ ਬਣਾਈ ਸੀ, ਉਹ ਸਵਾਰੰਗੇ ਵਾਲੀ ਬਣਾਈ। ਮੈਂ ਸਾਈਕਲ ਤੇ ਇਹਨੂੰ ਲੈ ਕੇ ਆਉਂਦਾ ਇਹਦੇ ਪਿੱਛੇ ਬੈਠਾ ਹੈਗਾ। ਅੱਛਾ। ਤੇ ਉਹ ਮੁੰਡਾ ਅੱਗੇ ਨੂੰ ਕਹਿੰਦਾ ਕਿ ਆ ਕਿੱਥੇ ਭਾਲਿਆ ਸਵਾਰ ਰੰਗਾ ਜਾ, ਫਿਰ ਅੱਗੇ ਮੈਂ ਤੂੰ ਜਿਹੜੀ ਕੁੜੀ ਮੰਗਣੀ ਨਾ, ਸਵਾਰਾ ਤੂੰ ਜਿਹੜਾ ਸ਼ਵਾਰਾ ਲਾਉਣਾ ਨਾ ਹਲਾਈ। ਹਾਂ। ਅੱਛਾ। ਹਾਂਜੀ, ਉਹ ਵੀਡੀਓ ਸਾਡੀ ਬਹੁਤ ਜ਼ਿਆਦਾ ਵਾਇਰਲ ਹੋਈ। ਉਸ ਤੋਂ ਬਾਅਦ ਫਿਰ ਇੱਕ ਹੋਰ ਸੀਗੀ ਮੋਟਰਸਾਈਕਲ ਵਾਲੀ ਗੋਰੇ ਬੀਬੀ ਹੈ ਨਾ, ਉਹ ਅੱਛਾ। ਫਿਰ ਉਸ ਤੋਂ ਬਾਅਦ ਲਗਾਤਾਰ ਕੰਮ ਸ਼ੁਰੂ ਹੋ ਗਿਆ। ਹਾਂਜੀ ਤੇ ਹੁਣ ਸਕੂਲੇ ਜਾਂਦੇ ਹੋ? ਹਾਂਜੀ, ਜਾਈਦਾ। ਕਿਹੜੀ ਕਲਾਸ ਚੋਂ? 8th 8th ਚ, 8ਵੀਂ ਚ। ਠੀਕ ਹੈ। ਸਕੂਲੇ ਜਦੋਂ ਜਾਂਦੇ ਹੋ, ਜਿਹੜੇ ਮੈਮ ਨੇ ਜਾਂ ਉੱਥੇ ਨਾਲ ਤੁਹਾਡੇ ਬੱਚੇ ਪੜ੍ਹਦੇ ਨੇ ਹੋਰ, ਉਹਨਾਂ ਦੇ ਵੱਲੋਂ ਕਿੱਦਾਂ ਦਾ ਰਿਸਪੌਂਸ ਹੁੰਦਾ? ਕੀ ਗੱਲ ਕਰਦੇ ਨੇ ਉਹ ਤੁਹਾਡੇ ਨਾਲ? ਕਹਿੰਦੇ ਨੇ ਵਧੀਆ ਕਰਦੇ ਆ, ਜਾਂ ਫਿਰ ਮੈਡਮਾਂ ਡੱਕਦੀਆਂ ਵੀ ਆ ਵੀ ਭਾਈ ਇਹ ਕੰਮ ਨਾ ਕਰਿਆ ਕਰ, ਪੜ੍ਹਨ ਵੱਲ ਧਿਆਨ ਦੇ? ਨਹੀਂ, ਡੱਕਦੀਆਂ ਤੇ ਨਹੀਂ, ਉਦਾਂ ਕਹਿੰਦੇ ਆ ਕਿ ਨਾਲੋਂ ਨਾਲ ਪੜ੍ਹਾਈ ਵੀ ਕਰੋ। ਹਾਂ। ਤੇ ਵਧੀਆ ਰਿਸਪੌਂਸ ਹੋਣ ਡਿਆ। ਅੱਛਾ। ਹਾਂਜੀ। ਵੈਸੇ ਹੁਣ ਜਿੰਨਾ ਤੁਸੀਂ ਦੇਖੇ ਜਾਂਦੇ ਹੋ, ਜਿੰਨਾ ਤੁਹਾਨੂੰ ਲੋਕ ਪਸੰਦ ਕਰਦੇ ਨੇ, ਮਨ 'ਚ ਇਹ ਆਉਂਦਾ ਵੀ ਹੁਣ ਫਿਲਮਾਂ ਵੀ ਕਰਨੀਆਂ ਅੱਗੇ ਜਾ ਕੇ? ਹਾਂਜੀ, ਕਰਾਂਗੇ ਫਿਲਮ ਵੀ। ਅੱਛਾ। ਹਾਂਜੀ। ਕਿਹੜਾ ਐਕਟਰ ਆ ਪਸੰਦ ਜਿਹਦੇ ਨਾਲ ਫਿਲਮ ਕਰਨੀ ਚਾਹੁੰਦਾ ਹੈ? ਫਿਲਮ ਐਕਟਰ ਮੈਂ ਨਾ, ਐਕਟਰਾਂ ਦਾ ਮੈਂ ਜ਼ਿਆਦਾ ਜਾਣਦਾ ਨਹੀਂ, ਮੈਨੂੰ ਨਾਂ ਨੂੰ ਨਹੀਂ ਚੇਤੇ। ਅੱਛਾ। ਹਾਂਜੀ। ਬਾਹਲਾ ਧਿਆਨ ਨਹੀਂ ਦਿੰਦਾ? ਨਾ ਨਾ, ਫੋਨ ਚਲਾਉਣਾ? ਫੋਨ ਤੇ ਚਲਾਈਦਾ। ਕਿੰਨੇ ਵਜੇ ਤੱਕ ਰਾਤ ਨੂੰ ਫੋਨ ਚੱਲਦਾ? ਨਹੀਂ, ਰਾਤ ਉਦਾਂ ਜ਼ਿਆਦਾ ਨਹੀਂ, 7:30-8 ਵਜੇ ਤੱਕ ਚੱਲਦਾ। ਅੱਛਾ। ਹਾਂਜੀ। ਠੀਕ ਹੈ। ਨਾਲੋਂ ਨਾਲ ਪੜ੍ਹਾਈ ਤੇ ਵੀ ਧਿਆਨ ਦਿੰਦੇ ਹੋ? ਹਾਂਜੀ। ਠੀਕ ਹੈ, ਚੰਗੀ ਗੱਲ ਹੈ। ਇੱਧਰ ਬਾਈ ਨਾਲ ਹੁਣੀ ਸਾਡੇ ਨਾਲ ਨੇ। ਬਾਈ, ਤੁਸੀਂ ਵੀ ਟੀਮ ਦੇ ਨਾਲ ਹੀ ਹੋ, ਤੁਸੀਂ ਆਪਣਾ ਵੀ ਕੰਟੈਂਟ ਕ੍ਰੀਏਟ ਕਰਦੇ ਹੋ। ਹੁਣ ਤੁਸੀਂ ਲੇਟੈਸਟ ਵੀਡੀਓ ਇੱਕ ਬਣਾਈ ਆ, ਬਹੁਤ ਜ਼ਿਆਦਾ ਤੁਹਾਡੀ ਵਾਇਰਲ ਹੋ ਰਹੀ ਹੈ। ਕੀ ਕਹੋਗੇ ਸਾਰੀ ਟੀਮ ਬਾਰੇ, ਕਾਕੂ ਬਾਈ ਬਾਰੇ, ਜਿਸ ਤਰੀਕੇ ਨਾਲ ਉਹਨਾਂ ਨੇ ਛੋਟੇ-ਛੋਟੇ ਬੱਚੇ ਆਪਣੇ ਨਾਲ ਜੋੜੇ ਹੋਏ ਨੇ? ਇੱਕ ਟੀਮ ਹੀ ਹੈ ਇਹ, ਕਹਿ ਲਓ ਵੀ ਉਹ ਵੱਡੇ ਪ੍ਰੋਡਿਊਸਰਾਂ ਵਾਲੀ ਗੱਲਬਾਤ ਨਹੀਂ ਹੈਗੀ ਵੀ ਜਿਹੜੇ ਪੈਸਾ ਲਾ ਕੇ ਟੀਮਾਂ ਇਕੱਠੀਆਂ ਕਰਦੇ ਨੇ, ਹੈਗੀ ਇਹ ਵੀ ਟੀਮ ਹੈ। ਇਹਨੂੰ ਦੇਸੀ ਕਹਿ ਲਓ ਜਾਂ ਵਧੀਆ ਕਹਿ ਲਓ, ਪਰ ਹੈਗੀ ਤਾਂ ਹੈ ਨਾ। ਕੀ ਕਹੋਗੇ ਇਹਦੇ ਬਾਰੇ? ਭਾਜੀ ਬਹੁਤ ਵਧੀਆ ਕੰਮ ਕਰਦੇ ਭਾਜੀ। ਤੇ ਆਪਾਂ ਪਹਿਲਾਂ ਤਾਂ ਚਲੋ ਇੰਨੀ ਜਾਣ ਪਛਾਣ ਨਹੀਂ ਹੈਗੀ, ਆਪਾਂ ਵੀਡੀਓ ਜਦੋਂ ਨਹੀਂ ਚੱਲਦੀਆਂ ਸਾਡੀ ਉਦੋਂ ਦੀ ਜਾਰੀ ਆ ਦੋਵਾਂ ਦੀ। ਅੱਛਾ। ਤੇ ਜਦੋਂ ਆਪਾਂ ਵਾਇਰਲ ਹੋਏ, ਮੇਰੀਆਂ ਵੀਡੀਓ ਵਾਇਰਲ ਹੋਈਆਂ, ਇਹਨਾਂ ਦੀਆਂ ਹੋਈਆਂ, ਤੇ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਬੱਸ ਵਾਲੀ ਵੀਡੀਓ ਕਰਨੀ ਆ ਤੇ ਉਹ 'ਚ ਤੂੰ ਆਉਣਾ। ਮੈਂ ਕਿਹਾ ਕੋਈ ਗੱਲ ਨਹੀਂ। ਮੇਰਾ ਇੱਕ ਡਾਇਲੋਗ ਬੜਾ ਮਸ਼ਹੂਰ ਆਇਆ, ਓਕੇ, ਉਹ ਤੁਸੀਂ ਵੇਖਿਆ ਹੋਣੀਆਂ ਮੇਰੀਆਂ ਵੀਡੀਓ ਹਨਾ। ਤੇ ਮੈਂ ਜਦੋਂ ਮੇਰੀਆਂ ਵੀਡੀਓ ਦਾ ਕੰਟੈਂਟ ਇਦਾਂ ਦਾ ਕਿ ਮੈਂ ਪਹਿਲਾਂ ਰੋਸਟ ਵੀਡੀਓ ਵੇਖਦਾ ਹੁੰਦਾ ਸੀ, ਉਹਦੇ ਵਿੱਚ ਨਾ ਲੋਕੀ ਗੰਦ ਬੜਾ ਬੋਲਦੇ, ਗਾਲਾਂ ਕੱਢ ਕੇ ਰੋਸਟ ਕਰਦੇ। ਤੇ ਮੈਂ ਉਹ ਕੰਟੈਂਟ ਚੇਂਜ ਕੀਤਾ ਹੈ ਕਿ ਜੇ ਮਤਲਬ ਰੋਸਟ ਕਰਨਾ ਕਿਸੇ ਨੂੰ, ਪਰ ਵਿੱਚ ਗੰਦ ਨਹੀਂ ਬੋਲਣਾ, ਸਕਾਰਾਤਮਕ ਤਰੀਕੇ ਨਾਲ। ਹਾਂਜੀ, ਗੰਦ ਨਹੀਂ ਬੋਲਣਾ। ਤੇ ਮੈਂ ਉਹਨੂੰ ਰੋਸਟਿੰਗ ਕਰਨਾ ਸ਼ੁਰੂ ਕਰਤਾ, ਮਤਲਬ ਇੰਨੀ ਕਿ ਮਤਲਬ ਉਹਨਾਂ ਨੂੰ ਇਹ ਵੀ ਨਾ ਮਹਿਸੂਸ ਹੋਵੇ ਕਿ ਸਾਡੀ ਬੇਇੱਜ਼ਤੀ ਕੀਤੀ ਹੈ, ਕਿ ਮਤਲਬ ਸਾਡੀ ਹੈ ਨਾ ਸਿਫਤ ਕੀਤੀ ਆ। ਇਦਾਂ ਰੋਸਟਿੰਗ ਕਰਨੀ ਸ਼ੁਰੂ ਕੀਤੀ ਤੇ ਫਿਰ ਬਹੁਤ ਬਾਬੇ ਨੇ ਮਿਹਰ ਕੀਤੀ, ਚਲੋ ਗਾਲੀ ਨਾ ਆਇਆ। ਉਹਦੇ ਵਿੱਚੋਂ ਇੱਕ ਸ਼ਬਦ ਨਿਕਲਿਆ ਸੀ ਓਕੇ, ਤੇ ਉਹ ਬੜਾ ਚੱਲਿਆ। ਜਦੋਂ ਹੁਣ ਮੈਂ ਜਾਂਦਾ ਕਿਤੇ, ਸਾਰੇ ਮੈਨੂੰ ਕਹਿੰਦੇ ਓਕੇ 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 ਕਰਕੇ ਇਦਾਂ ਬੁਲਾਉਂਦੇ ਰਹਿੰਦੇ ਆ, ਤੇ ਬੜੀ ਖੁਸ਼ੀ ਮਿਲਦੀ, ਬਹੁਤ ਜ਼ਿਆਦਾ ਲੋਕ ਮਿਲਦੇ ਆ। ਤੇ ਭਾਜੀ ਉਹਨਾਂ ਦਾ ਵੀ ਬਹੁਤ ਸੁਭਾਅ ਵਧੀਆ। ਤੇ ਚਲੋ ਆਪਾਂ ਹੁਣ ਅੱਗੇ ਇਕੱਠੇ ਵੀਡੀਓ ਆਉਣਗੀਆਂ ਵੱਡੀਆਂ ਸਾਡੀਆਂ YouTube ਤੇ ਲਾਈਕ ਕਮੈਂਟ ਸ਼ੇਅਰ ਕਰਨਾ, ਸਾਰੇ ਲੋਕਾਂ ਨੇ ਪਿਆਰ ਦੇਣਾ। ਜੀ ਜੀ। ਕਾਕੂ ਭਾਈ, ਮੈਂ ਸਵਾਲ ਇਹ ਕਰਨਾ ਸੀ ਕਿ ਛੋਟੇ ਬੱਚੇ ਨੇ, ਚੰਚਲ ਮਨ ਹੁੰਦਾ, ਕਈ ਵਾਰੀ ਮਨ ਹੁੰਦਾ ਵੀਡੀਓ ਬਣਾਉਣ ਦਾ ਜਾਂ ਬੋਲਣ ਦਾ, ਕਈ ਵਾਰੀ ਨਹੀਂ ਹੁੰਦਾ।
ਸਾਰਿਆਂ ਨੂੰ ਜੋੜ ਕੇ ਰੱਖਣਾ, ਸਾਰਿਆਂ ਤੋਂ ਵੀਡੀਓ 'ਚ ਬੁਲਵਾਉਣਾ, ਉਹਨਾਂ ਨੂੰ ਡਾਇਲੌਗ ਦੇਣੇ, ਫਿਰ ਉਹਨਾਂ ਦੇ ਚੇਤੇ 'ਚ ਬਿਠਾਉਣਾ ਵੀ ਤੂੰ ਆਹ ਲਾਈਨ ਬੋਲਣੀ ਆ। ਜਦੋਂ ਐਨ ਕੰਮ ਮੱਗ ਗਿਆ, ਸ਼ਾਟ ਚੱਲ ਰਿਹਾ ਐਨ ਵੀ ਕੈਮਰੇ ਵੱਲ ਵੀ ਨਹੀਂ ਦੇਖਣਾ, ਬੋਲਣਾ, ਕਈ ਵਾਰੀ ਥਿੜਕ ਜਾਂਦਾ ਬੱਚਾ, ਫਿਰ ਕਿੱਦਾਂ ਬੰਨ੍ਹ ਕੇ ਰੱਖਦੇ ਹੋ ਇੱਕੋ ਮਾਲਾ 'ਚ ਸਾਰੇ ਬੱਚਿਆਂ ਨੂੰ ਪਰੋ ਕੇ ਰੱਖਣਾ ਔਖਾ ਲੱਗਦਾ? ਵੈਸੇ ਤਾਂ ਭਾਜੀ ਸਾਰੇ ਬੜੇ ਗੁੱਡ ਬੱਚੇ ਆਏ, ਸਾਰੇ ਮੰਨਦੇ ਆ ਗੱਲ, ਤੇ ਪਰ ਕਿਸੇ ਵੇਲੇ ਜਦੋਂ ਆਪਾਂ ਵੀਡੀਓ ਸ਼ੂਟ ਕਰਦੇ ਆ ਜਸਤਾਨੀਆਂ ਕਰਨ ਤਾਂ ਫਿਰ ਇਹਨਾਂ ਨੂੰ ਝਿੜਕਾਂ ਵੀ ਪੈਂਦੀਆਂ। ਅੱਛਾ। ਤੇ ਪਰ ਇਹ ਇੱਕ ਗੱਲ ਹੈ ਕਿ ਗੁੱਸਾ ਨਹੀਂ ਕਰਦੀਆਂ, ਇਹਨਾਂ ਨੂੰ ਪਤਾ ਵੀ ਸਾਡੇ ਭਲੇ ਵਾਸਤੇ ਹੋ ਰਿਹਾ ਸਾਰਾ ਕੁਝ। ਤੇ ਮੈਂ ਬਸ ਇੱਕ ਨਾ ਗੱਲ ਕਰਨੀ ਚਾਹੁੰਦਾ ਭਾਜੀ, ਕਈ ਵਾਰ ਨਾ ਕਈ ਲੋਕ ਕਮੈਂਟ ਕਰਦੇ ਆ ਕਿ ਤੁਸੀਂ ਬੱਚਿਆਂ ਨੂੰ ਗਲਤ ਪਾਸੇ ਲੈ ਕੇ ਜਾ ਰਹੇ ਹੋ, ਇਹਨਾਂ ਨੂੰ ਮਤਲਬ ਕੋਈ ਚੰਗਾ ਕੰਮ ਸਿਖਾਓ ਜਾਂ ਚੰਗੀ ਬੋਲੀ ਸਿਖਾਓ। ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਬਈ ਉਹ ਤੁਹਾਨੂੰ ਉਹ ਚੀਜ਼ਾਂ ਚੰਗੀਆਂ ਲੱਗਦੀਆਂ ਜਿਹੜੀਆਂ ਅੱਧੇ ਕੱਪੜੇ ਪਾ ਕੇ ਆਉਂਦੀਆਂ, ਜਾਂ ਨਿਰਾ ਗੰਦ ਜਿਹੜੇ ਆਪਾਂ ਬੱਚੇ ਨੂੰ ਫੋਨ ਦੇ ਕੇ ਬਿਠਾਉਂਦੇ ਆ ਨਾ, ਤੇ ਆਪਾਂ ਨੂੰ ਇਹ ਮਨ ਦੇ ਵਿੱਚ ਇਹ ਹੁੰਦਾ ਕਿ ਕਿਤੇ ਕੋਈ ਗਲਤ ਨਾ ਆ ਜਾਏ ਉਹਦੇ ਅੱਗੇ। ਆਪ ਵੀ ਆਪਾਂ ਬਿਨਾਂ ਹੈੱਡਫੋਨ ਲਾਏ ਫੋਨ ਨਹੀਂ ਵਰਤ ਸਕਦੇ ਅੱਜ ਕੱਲ੍ਹ, ਇੰਨਾ ਗੰਦ ਆਉਂਦਾ ਹੈ। ਇੰਨਾ ਗੰਦ ਤੇ ਆਹੋ, ਤੇ ਉਹ ਚੀਜ਼ਾਂ ਮੈਂ ਕਹਿਣਾ ਚਾਹੁੰਦਾ ਵਾਂ ਕਿ ਉਹ ਚੀਜ਼ਾਂ ਚੰਗੀਆਂ ਕਿ ਜਾਂ ਜੋ ਅਸੀਂ ਪੰਜਾਬੀ ਵਿਰਸੇ ਨੂੰ ਅੱਗੇ ਲੈ ਕੇ ਆ ਰਹੇ ਹਾਂ ਇਹ ਚੀਜ਼ਾਂ ਚੰਗੀਆਂ ਗੀਆਂ। ਅਸੀਂ ਤਾਂ ਇੱਕ ਚੰਗਾ ਕਰ ਰਹੇ ਹਾਂ ਤੇ ਸਾਨੂੰ ਲੋਕ ਫਿਰ ਵੀ ਕਿਸੇ ਵੇਲੇ ਕਈ ਗਲਤ ਕਮੈਂਟ ਕਰ ਦਿੰਦੇ ਆ ਕਿ ਤੁਸੀਂ ਬੱਚਿਆਂ ਨੂੰ ਗਲਤ ਪਾਸੇ ਲੈ ਕੇ ਜਾ ਰਹੇ ਹੋ। ਗਲਤ ਪਾਸੇ ਮੈਂ ਕਿਸੇ ਨੂੰ ਲੈ ਕੇ ਜਾਂਦੇ ਆ, ਪੜ੍ਹਾਈ ਦੇ ਵਿੱਚ ਵਧੀਆ ਜਾਂਦੇ ਆ, ਸਕੂਲ ਜਾਂਦੇ ਆ, ਖੇਡਾਂ ਕਰਦੀਆਂ ਕੁੜੀਆਂ, ਵਧੀਆ ਇਹਨਾਂ ਦਾ ਕੰਮ ਜਾ ਰਿਹਾ ਹੈ ਨਾ ਸਾਰੇ ਪਾਸੇ। ਤੇ ਚਲੋ ਇਹ ਤੇ ਇਹਨਾਂ ਦਾ ਇੱਕ ਸ਼ੌਂਕ ਹੈ, ਇਹਨਾਂ ਨੂੰ ਨਾਲ ਕਹਿੰਦੀਆਂ ਸੀਗੀਆਂ, ਮੈਨੂੰ ਕਹਿੰਦੇ ਹੁੰਦੇ ਕਿ ਭਾਜੀ ਅਸੀਂ ਕਰਨੇ ਆ ਵੀਡੀਓ। ਬਾਈ ਇਹ ਇੱਥੇ ਮੈਂ ਗੱਲ ਇੱਕ ਹੋਰ ਜੋੜ ਦੇਵਾਂ, ਜਦੋਂ ਥੋੜੀ ਜਿਹੀ ਵੀ ਫੇਮ ਮਿਲਦੀ, ਥੋੜਾ ਜਿਹਾ ਵੀ ਬੱਚਾ ਅੱਗੇ ਵੱਧਦਾ ਜਾਂ ਬੰਦਾ ਅੱਗੇ ਵੱਧਦਾ, ਲੱਤਾਂ ਖਿੱਚਣੀਆਂ ਸ਼ੁਰੂ ਹੋ ਜਾਂਦੀਆਂ ਨੇ। ਬਹੁਤ ਸਾਰੀਆਂ ਛੋਟੀਆਂ ਟੀਮਾਂ ਟੁੱਟਦੀਆਂ ਵੀ ਆਪਾਂ ਦੇਖੀਆਂ ਨੇ, ਫਿਰ ਇੱਕ ਦੂਸਰੇ ਦੇ ਖਿਲਾਫ ਵੀਡੀਓ ਪੈਂਦੀਆਂ ਨੇ, ਫਿਰ ਕਈ ਵਾਰੀ ਤਾਂ ਕੰਮ ਜਦੋਂ ਜ਼ਿਆਦਾ ਹੀ ਮੱਗ ਜਾਂਦਾ ਫਿਰ ਇੰਟਰਵਿਊਆਂ ਵੀ ਦਿੱਤੀਆਂ ਜਾਂਦੀਆਂ ਵੀ ਫਲਾਣੇ ਨੇ ਤਾਂ ਮੇਰੇ ਪੈਸੇ ਰੱਖ ਲਏ ਜਾਂ ਐਂ ਜਾਂ ਉਹ। ਹੁਣ ਤੁਸੀਂ ਆਪਣੀ ਜਵਾਨੀ ਹੀ ਲੋਕਾਂ ਨੂੰ ਦੱਸ ਦਿਓ ਵੀ ਤੁਸੀਂ ਇਹਨਾਂ ਬੱਚਿਆਂ ਨੂੰ ਕੋਈ ਲਾਲਚ ਬਸ ਜਾਂ ਸਿਰਫ ਆਪਣੇ ਹਿੱਤ ਲਈ ਵਰਤਦੇ ਹੋ ਜਾਂ ਇਹਨਾਂ ਦਾ ਕੋਈ ਭਲਾ ਵੀ ਕਰਦੇ ਹੋ, ਕੋਈ ਸਵਾਰਦੇ ਵੀ ਹੋ? ਮੈਂ ਭਾਜੀ ਦੇਖੋ ਆਪਾਂ ਉਹ ਚੀਜ਼ਾਂ ਨਹੀਂ ਸੋਚ ਕੇ ਚੱਲੀ ਦੀਆਂ ਕਿ ਸਾਡਾ ਭਲਾ ਹੋਵੇ, ਇਹਨਾਂ ਨੂੰ ਸ਼ੌਂਕ ਹੈ। ਮੈਂ ਚਾਹੁੰਦਾ ਕਿ ਚਲੋ ਜਿੱਦਾਂ ਅਸੀਂ ਵੱਧਦੇ ਹਾਂ ਅੱਗੇ ਇਹ ਵੀ ਅੱਗੇ ਵਧਣ। ਬਾਕੀ ਇਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਆ, ਜਿਹੜੀ ਵੀ ਚੀਜ਼ ਦੀ ਡਿਮਾਂਡ ਹੁੰਦੀ ਮੰਗਦੇ ਆ, ਲੈ ਕੇ ਦੇਈਦੀ ਉਸੇ ਟਾਈਮ ਇਹਨਾਂ ਨੂੰ। ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ। ਹਾਂਜੀ, ਮਿਲਦੀ ਹੈ ਤੁਹਾਨੂੰ ਜਿਹੜੀ ਚੀਜ਼ ਮੰਗਦੇ ਹੋ? ਹਾਂਜੀ। ਪੱਕੀ ਗੱਲ ਆ? ਹਾਂਜੀ। ਪਰ ਕਿਤੇ ਬਾਈ ਦੇ ਕੋਲ ਬੈਠੇ ਇਸੇ ਕਰਕੇ ਤਾਂ ਨਹੀਂ ਕਹੀ ਜਾਂਦੇ? ਨਹੀਂ। ਮੰਗਦੇ ਕੀ ਹੁੰਦੇ ਹੋ? ਪੈਨ ਕਾਪੀ ਮੰਗਦੇ ਹੋ ਜਾਂ ਫਿਰ ਖਿਡੌਣੇ ਵਾਲੀ ਚੀਜ਼ ਜਾਂ ਕੋਈ ਹੋਰ ਵਰਤਣ ਵਾਲੀ ਚੀਜ਼? ਵਰਤਣ ਵਾਲੀ ਚੀਜ਼। ਅੱਛਾ ਠੀਕ ਹੈ। ਕੋਈ ਡਾਇਲੌਗ ਸੁਣਾਓਗੇ ਤੁਸੀਂ? ਹਾਂਜੀ। ਸੁਣਾ ਦਿਓ। ਵੇ ਵੱਡਿਆ ਮੀਟਰ ਆਪਣੇ ਨਾਲ ਕਰਾਇਆ ਕਿ ਨਹੀਂ, ਕਿ ਹਲੇ ਪਾਪੇ ਦੇ ਨਾਲ ਹੀ ਆ। ਅੱਛਾ ਠੀਕ ਹੈ। ਤੁਹਾਡਾ? ਬਹੁਤਾ ਬੋਲਣਾ ਵੀ। ਹਾਂ ਅੱਛਾ, ਤੁਹਾਡਾ ਨਾਮ ਕੀ ਆ? ਵੀਰਪਾਲ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਚੌਥੀ ਚ। ਚੰਗੀਆਂ ਲੱਗਦੀਆਂ ਵੀਡੀਓ ਬਣਾਉਣਾ? ਹਾਂਜੀ। ਤੇ ਮੰਮੀ ਪਾਪਾ ਘਰੇ ਡੱਕਦੇ ਤਾਂ ਨਹੀਂ ਵੀ ਨਹੀਂ ਤੂੰ ਵੀਡੀਓ ਨਹੀਂ ਬਣਾਉਣੀ ਜਾਂ ਫਿਰ ਕੰਮ ਕਰ, ਪੜ੍ਹਾਈ ਕਰ ਆਪਣੀ? ਨਹੀਂ ਡੱਕਦੇ। ਅੱਛਾ। ਤੇ ਫਿਰ ਸਕੂਲੇ ਜਾ ਕੇ ਜਦੋਂ ਉੱਥੇ ਮੈਡਮਾਂ ਨੂੰ ਮਿਲਦੇ, ਮੈਡਮ ਕੀ ਕਹਿੰਦੇ ਨੇ ਅੱਗੇ? ਮੈਮ ਕਹਿੰਦੇ ਬਹੁਤ ਵਧੀਆ ਨਾਲ ਪੜ੍ਹਾਈ ਵੀ ਕਰਿਆ ਕਰੋ। ਅੱਛਾ। ਹੁਣ ਅੱਗੇ ਜਾ ਕੇ ਐਕਟਰ ਬਣਨਾ? ਹਾਂਜੀ। ਅੱਛਾ। ਕਿਹੜੀ ਐਕਟਰ ਚੰਗੀ ਲੱਗਦੀ ਹੈ ਪੰਜਾਬ 'ਚੋਂ ਐਕਟਰੈਸ ਜਿਹੜੀ? ਨਾਮ ਨਹੀਂ ਪਤਾ। ਨਾਮ ਨਹੀਂ ਪਤਾ, ਟੀਵੀ 'ਚ ਦੇਖਿਆ ਵੈਸੇ। ਠੀਕ ਹੈ। ਗਾਣੇ ਕਿਹੜੇ ਸੁਣਦੇ ਹੋ? ਪੰਜਾਬੀ। ਪੰਜਾਬੀ। ਠੀਕ ਹੈ। ਤੁਹਾਡਾ ਨਾਮ ਕੀ ਹੈ? ਸਿਮਰਨਜੀਤ ਕੌਰ। ਸਿਮਰਨਜੀਤ ਕੌਰ। ਤੁਸੀਂ ਵੱਡੀ ਹੋ? ਹਾਂਜੀ। ਜਿਹੜਾ ਕਹਿੰਦੇ ਹੁੰਦੇ ਨਹੀਂ ਵੱਡੀਏ? ਹਾਂਜੀ। ਹੈ ਅੱਛਾ। ਫਿਰ ਡਾਇਲੌਗ ਸੁਣਾ ਦਿਓ ਦੋ ਜਾਣੇ ਰਲ ਕੇ, ਕੋਈ ਤੁਹਾਡਾ ਸਾਂਝਾ ਡਾਇਲੌਗ ਹੈਗਾ ਕੋਈ? ਹਾਂਜੀ। ਚਲੋ ਫਿਰ ਕੌਣ ਬੋਲੂ ਪਹਿਲਾਂ? ਚਲੋ ਬੋਲੋ ਜੀ। ਬਹੁਤਾ ਬੋਲਣਾ ਵੀ। ਕਰਦਾ ਕਿ ਅੰਤਰਾ ਬਿੱਜੂ ਜਿਹਾ। ਖਤਮ ਹੋ ਗਿਆ? ਹਾਂਜੀ। ਚਲੋ ਹੱਸ ਲਓ ਹੁਣ। ਬਹੁਤ ਵਧੀਆ ਬਹੁਤ ਵਧੀਆ। ਇੱਧਰ ਆਉਂਦੇ ਆ, ਇੱਧਰ ਬੱਚੀਆਂ ਵੀ ਡਾਇਲੌਗ ਬੋਲਣਗੀਆਂ। ਤੁਹਾਡਾ ਨਾਮ? ਜੈਸਮੀਨ। ਜੈਸਮੀਨ। ਤੁਹਾਡਾ ਨਾਮ? ਲక్ష్ਮੀ। ਲక్ష్ਮੀ। ਤੁਹਾਡਾ? ਤਨ। ਅੱਛਾ। ਤੁਸੀਂ ਡਾਇਲੌਗ ਸੁਣਾਓਗੇ ਕੋਈ? ਚਲੋ ਸੁਣਾ ਦਿਓ ਫਿਰ। ਵੇਂਦਾ ਵੇ ਹਫਰੀ ਪੇੜ ਵਾਂਗੂ। ਅੱਛਾ। ਦਾਦੀਆਂ ਪਾਪੇ ਨੂੰ ਉਹ ਕਰਦਾ ਤੇਰੇ ਦੰਦ ਖੱਟੇ। ਹਾਏ। ਵੈਸੇ ਪਾਪਾ ਜੀ ਕੁਝ ਖਾਂਦੇ ਪੀਂਦੇ ਆ ਤੇ ਨਹੀਂ? ਅੱਛਾ। ਇਹ ਡਾਇਲੌਗ ਫਿਰ ਤੁਹਾਨੂੰ ਚੇਤੇ ਵੀ ਰਹਿ ਜਾਂਦੇ ਜਦੋਂ ਬੋਲ ਹਟਦੇ ਉਸ ਤੋਂ ਬਾਅਦ ਵੀ? ਤੇ ਫਿਰ ਜਦੋਂ ਤੁਹਾਡੀ ਵੀਡੀਓ ਭਾਜੀ ਪਾ ਦਿੰਦੇ ਆ ਹਨਾ, ਤੇ ਉਸ ਤੋਂ ਬਾਅਦ ਫਿਰ ਆਪਣੇ ਰਿਸ਼ਤੇਦਾਰਾਂ ਨੂੰ ਵੀ ਭੇਜਦੇ ਹੁੰਦੇ ਘਰੇ ਜਾ ਕੇ WhatsApp ਤੇ ਵੀ ਸਾਡੀ ਵੀਡੀਓ ਆ ਗਈ ਦੇਖੋ? ਭੇਜਦੇ ਆ। ਫਿਰ ਉਹਨਾਂ ਦੇ ਮੈਸੇਜ ਆਉਂਦੇ ਆ? ਹਾਂਜੀ। ਉਹ ਕਹਿੰਦੇ ਹੁੰਦੇ ਬਹੁਤ ਵਧੀਆ ਹੈ। ਅੱਛਾ। ਤੁਹਾਡੇ ਵੀ? ਹਾਂਜੀ। ਅੱਛਾ। ਤੇ ਘਰ ਦੇ ਖੁਸ਼ ਹੁੰਦੇ? ਘਰ ਦੇ ਡੱਕਦੇ ਤਾਂ ਨਹੀਂ ਵੀ ਵੀਡੀਓ ਨਹੀਂ ਬਣਾਉਣੀ? ਨਹੀਂ। ਅੱਛਾ ਠੀਕ ਹੈ। ਖੁਸ਼ ਹੁੰਦੇ ਨੇ। ਹਾਂਜੀ। ਤੁਸੀਂ ਕੀ ਬਣਨਾ ਹੈ ਅੱਗੇ ਜਾ ਕੇ ਵੱਡੇ ਹੋ ਕੇ? ਮੈਂ ਟੀਚਰ। ਟੀਚਰ ਬਣਨਾ ਹੈ? ਕਿਹੜੇ ਸਬਜੈਕਟ ਦੇ ਟੀਚਰ ਬਣਨਾ? ਪੰਜਾਬੀ। ਪੰਜਾਬੀ ਦੇ। ਪੰਜਾਬੀ ਨਾਲ ਬਾਹਲਾ ਪਿਆਰ ਆ, ਉਧਰ ਵੀ ਸਰਦਾਰ ਸਾਹਿਬ ਕਹਿੰਦੇ ਸੀ। ਤੁਸੀਂ ਟੀਚਰ। ਟੀਚਰ ਬਣਨਾ ਹੈ ਤੁਸੀਂ ਵੀ? ਕਿਹੜੀ ਕਲਾਸ 'ਚ ਪੜ੍ਹਦੇ ਹੋ? 4th। ਅੱਛਾ। ਪੜ੍ਹਾਈ ਨਾਲੋਂ ਨਾਲ ਕਰਦੇ ਹੋ ਨਾ? ਹਾਂਜੀ। ਅੱਛਾ। ਤੁਸੀਂ ਸੋਚਿਆ ਨਹੀਂ ਹਲੇ ਕੀ ਬਣਨਾ? ਟੀਚਰ। ਟੀਚਰ ਹੀ? ਉਦਾਂ ਹੀ ਤਾਂ ਨਹੀਂ ਕਹਿਤਾ ਇਹਨਾਂ ਨਾਲ ਲੱਗ ਕੇ ਪਿੱਛੇ? ਨਹੀਂ। ਅੱਛਾ ਠੀਕ ਹੈ। ਹੁਣ ਇੱਧਰ ਬੰਚ ਹੁਣ ਆ ਲਾਉਨੇ ਆ ਇੱਕ ਵਾਰੀ ਫੇਰ ਇਹਨਾਂ ਨਾਲ ਗੱਲਬਾਤ ਕਰਦੇ ਆ। ਇਹ ਬਾਈ ਹੁਣਾਂ ਨਾਲ ਵੀਡੀਓ ਤਾਂ ਲਗਾਤਾਰ ਬਣਾਉਂਦੇ ਹੋ, ਜੇ ਕੋਈ ਤੁਹਾਨੂੰ ਆਫਰ ਦੇਵੇ ਵੀ ਭਾਈ ਸਾਡੇ ਆ ਲਾ ਜਾ, ਅਸੀਂ ਤੈਨੂੰ ਜ਼ਿਆਦਾ ਪੈਸੇ ਜ਼ਿਆਦਾ ਤਾਂ ਕੀ ਪੈਸੇ ਜਿੰਨੇ ਵੀ ਆ ਅਸੀਂ ਤੈਨੂੰ ਦੇ ਦਿਆ ਕਰਾਂਗੇ, ਤੂੰ ਉਧਰ ਨਾ ਵੀਡੀਓ ਬਣਾ ਸਾਡੇ ਨਾਲ ਬਣਾਇਆ ਕਰ, ਤੇ ਉਹਨਾਂ ਨੂੰ ਫੇਰ ਕੀ ਕਹੇਗਾ?
ਨਹੀਂ ਭਾਜੀ ਜਿੱਦਾਂ ਮਤਲਬ ਆਪਾਂ ਨੂੰ ਭਾਜੀ ਕਹਿੰਦੇ ਆਪਾਂ ਉਦਾਂ ਹੀ ਕਰੀਦਾ। ਉਦਾਂ ਤੇ ਬੜੇ ਕਹਿੰਦੇ ਸਾਡੇ ਨਾਲ ਬਣਾ ਲਾ, ਇੰਨੇ ਦਵਾਂਗੇ ਪਰ ਆਪਾਂ ਕਦੀ ਪੈਸੇ ਦਾ ਲਾਲਚ ਨਹੀਂ ਕੀਤਾ। ਅੱਛਾ ਤੇ ਜੋ ਭਾਜੀ ਕਹਿਣਗੇ ਆਪਾਂ ਉਹ ਕਰੀਦਾ। ਅੱਛਾ ਉਦਾਂ ਮਿਲ ਕੇ ਚੱਲਦੇ ਹੋ। ਹਾਂਜੀ। ਅੱਛਾ ਠੀਕ ਹੈ ਬਾਈ। ਉਦਾਂ ਆਪਸ ਚ ਕੀ ਰਿਸ਼ਤਾ ਹੈ ਤੁਹਾਡਾ? ਜਿੱਦਾਂ ਸਾਰੇ ਬੱਚੇ ਤੁਹਾਡੇ ਨਾਲ ਨੇ, ਇਹ ਤੁਹਾਡੇ ਮਹੱਲੇ ਚੋਂ ਹੀ ਨੇ ਜਾਂ ਪਰਿਵਾਰ ਚੋਂ ਹੀ ਨੇ, ਕਿੱਦਾਂ ਹੈ ਗੱਲਬਾਤ? ਉਦਾਂ ਤਾਂ ਵੈਸੇ ਇਹ ਮਾਮੇ ਦਾ ਮੁੰਡਾ ਹੀ ਲੱਗਦਾ ਆਪਣੀ, ਸਾਰੇ ਬੱਚੇ ਇਦਾਂ ਹੀ ਆ। ਅੱਛਾ ਜੀ, ਹਾਂਜੀ ਸਾਰੇ ਸਾਰੇ ਮਹੱਲੇ ਗਵਾਂਢ ਦੇ ਚੋਂ ਹੀ ਘਰ ਆ, ਚੋਂ ਹੀ ਆ। ਗਵਾਂਢ ਚੋਂ ਹੀ, ਹਾਂਜੀ। ਅੱਛਾ ਤੇ ਜਿੱਦਾਂ ਮੈਂ ਪੁੱਛਿਆ ਇੱਧਰ ਬੰਚ ਨੂੰ ਕਿ ਤੋੜਨ ਵਾਲੇ ਵੀ ਬਥੇਰੇ ਹੁੰਦੇ ਨੇ, ਭਾਈ ਸਾਡੇ ਨਾਲ ਆ ਜਾ, ਤੂੰ ਕਾਕੂ ਨਾਲ ਕਾਹਤੇ ਵੀਡੀਓ ਬਣਾਉਣਾ, ਕੱਲਾ ਕਾਕੂ ਕਿਉਂ ਵਿਊ ਲਵੇ ਅਸੀਂ ਵੀ ਲਈਏ, ਫੇਰ ਉੱਥੇ ਕਿੱਦਾਂ ਫੇਰ ਨਿਬੜਦੀ ਆ ਗੱਲ ਜਦੋਂ ਇਹਨੂੰ ਕੋਈ ਆਫਰ ਉਫਰ ਆ ਜਾਵੇ? ਇਹ ਤਾਂ ਫਿਰ ਆਪੇ ਮੈਨੇਜ ਕਰ ਲੈਂਦਾ ਭਾਜੀ ਉੱਥੇ, ਕਿਉਂਕਿ ਬਥੇਰਾ ਤੇਜ਼ ਆ, ਦੇ ਲੈਂਦਾ ਜਵਾਬ ਸਾਰਿਆਂ ਨੂੰ। ਅੱਛਾ ਮੈਂ ਨਹੀਂ ਇਹਨੂੰ ਕਦੀ ਕਿਹਾ ਕਿ ਬਈ ਤੂੰ ਆਹ ਕੰਮ ਨਹੀਂ ਕਰਨਾ ਜਾਂ ਆਹ ਕਰ ਜਾਂ ਨਹੀਂ ਕਰਨਾ, ਹਨਾ। ਉਹ ਇਹਦੀ ਮਰਜ਼ੀ ਹੈ। ਬਾਕੀ ਜ਼ਿਆਦਾਤਰ ਮੇਰੇ ਨਾਲ ਰਹਿੰਦਾ, ਮੇਰੇ ਤੋਂ ਇਲਾਵਾ ਜਾਂਦਾ ਵੀ ਨਹੀਂ ਕਿਤੇ। ਜੇ ਮੈਂ ਕਹਾਂ ਵੀ ਜੇ ਕੋਈ ਫਿਲਮ ਵਾਲਾ ਇਹਨੂੰ ਲੈਣ ਆ ਜਾਵੇ, ਮੰਨ ਲਓ ਅੱਜ ਕੱਲ ਤਾਂ ਚੱਲਦਾ ਵੀ ਨੀਟੂ ਸ਼ਟਰਾਂ ਵਾਲੇ ਅਰਗੇ ਹੋ ਗਏ ਸੀ, ਸੋਨੂ ਸੀਤੋ ਵਾਲਾ, ਉਹ ਇੰਨੇ ਵਾਇਰਲ ਹੁੰਦੇ ਨੇ, ਉਹਨਾਂ ਨੂੰ ਗਾਣਿਆਂ 'ਚ ਫਿਲਮਾਂ 'ਚ ਮੱਲੋ ਮੱਲੀ ਲਿਆ ਜਾਂਦਾ ਹੈ। ਜੇ ਕੱਲ ਨੂੰ ਤੁਹਾਡੇ ਕੋਲ ਆਉਂਦੇ ਨੇ, ਕਾਕੂ ਨੂੰ ਕੋਈ ਅਪਰੋਚ ਕਰਦੇ ਕਿ ਅਸੀਂ ਬੰਚ ਨੂੰ ਫਿਲਮ 'ਚ ਲੈਣਾ ਹੈ, ਇਹਦੇ 2-4 ਡਾਇਲੌਗ ਨੇ ਉਹ ਬੋਲਣੇ ਨੇ, ਤਾਂ ਫਿਰ ਤੁਹਾਡੀ ਸਹਿਮਤੀ ਹੁੰਦੀ ਹੈ ਉਹਦੇ 'ਚ ਜਾਂ ਫਿਰ ਕਿੱਦਾਂ ਤੁਸੀਂ ਭੇਜੋਗੇ ਇਹਨਾਂ ਨੂੰ ਬੱਚਿਆਂ ਨੂੰ ਅੱਗੇ? ਨਹੀਂ ਭਾਜੀ ਮੇਰੀ ਸਹਿਮਤੀ ਹੈ, ਮੈਂ ਤਾਂ ਚਾਹੁੰਦਾ ਅੱਗੇ ਨਿਕਲਣਾ। ਅੱਛਾ ਸਾਨੂੰ ਨਾ ਰਿਦਮ ਬॉय ਤੋਂ ਆਇਆ ਸੀਗਾ ਫੋਨ, ਉਹਨਾਂ ਦੀ ਕੋਈ ਵੈਬ ਸੀਰੀਜ਼ ਸੀਗੀ। ਅੱਛਾ ਫਿਰ ਕੁਛ ਕਾਰਨਾਂ ਕਰਕੇ ਮਤਲਬ ਉਦੋਂ ਉਹਦੇ ਪੇਪਰ ਸੀਗੇ, ਕੁਛ ਕਾਰਨਾਂ ਕਰਕੇ ਸਾਡੇ ਕੋਲ ਜਾਇਆ ਨਹੀਂ ਰਿਦਮ ਬॉय ਅਮਰਿੰਦਰ ਗਿੱਲ ਹੋਣਾ ਵਾ? ਗਿਆ। ਹਾਂਜੀ ਉਹਨਾਂ ਦੀ ਆਈ ਸੀਗੀ ਸਾਨੂੰ ਪ੍ਰੋਡਕਸ਼ਨ ਤੋਂ ਕਿ ਅਸੀਂ ਇਹਦਾ ਕਰਨਾ ਵਾ, ਇੱਕ ਵੈਬ ਸੀਰੀਜ਼ ਕਰਨੀ ਆ ਕੋਈ, ਤੇ ਉਹਦੇ 'ਚ ਲੈਣਾ ਨੂੰ। ਤੇ ਉਦੋਂ ਅਸੀਂ ਚਲੋ ਉਹਨਾਂ ਨੂੰ ਕਿਹਾ ਸੀ ਕਿ ਦੱਸੋ ਸਾਨੂੰ, ਉਹਨਾਂ ਨੇ ਕੋਈ ਚਲੋ ਸਕ੍ਰਿਪਟ ਬਾਰੇ ਤਾਂ ਗੱਲ ਨਹੀਂ ਕਰੀ ਨਾ। ਉਦੋਂ ਪਿਛਲੇ ਸਾਲ ਦੇ ਅਪ੍ਰੈਲ ਕੇ ਮਹੀਨੇ ਵਿੱਚ ਉਦੋਂ ਇਹਦੇ ਪੇਪਰ ਸੀਗੇ, ਤੇ ਉਹਦਾ ਕਰਕੇ ਫਿਰ ਅਸੀਂ ਫਿਰ ਮਨਾ ਕਰਤਾ ਨਾ ਜੀ। ਤੇ ਤੁਸੀਂ ਪਿਛਲੇ ਦਿਨੀ ਵੀਡੀਓਜ਼ ਕੀਤੀਆਂ ਨੇ ਆਸਟ੍ਰੇਲੀਆ ਵਾਲੇ ਬਾਈ ਹੁਣੀ ਨਵ ਲੈਲ ਹੋਣਾ ਦੇ ਨਾਲ, ਤੇ ਇਦਾਂ ਟੀਮਾਂ ਬਣ ਕੇ ਕੰਮ ਕਰਦੇ ਵੀ ਨੇ, ਅੱਗੇ ਵਧਣਾ ਸਾਰਿਆਂ ਨੇ, ਆਖਿਰਕਾਰ ਕੰਟੈਂਟ ਕ੍ਰੀਏਸ਼ਨ ਹੁੰਦੀ ਹੈ। ਉਹਨਾਂ ਨਾਲ ਕਿੱਦਾਂ ਦਾ ਰਿਹਾ ਤੁਹਾਡਾ ਸਾਰਾ? ਹਾਂਜੀ ਬਹੁਤ ਵਧੀਆ, ਨੇਚਰ ਤੋਂ ਬਹੁਤ ਵਧੀਆ ਨੇ ਭਾਜੀ। ਤੇ ਉਹਨਾਂ ਨਾਲ ਜਿਹੜੀ ਅਸੀਂ ਕੀਤੀ ਸੀਗੀ ਉਹ ਮਤਲਬ ਅਡਮ ਮਿਸਤਰੀ ਹਾਂਜੀ ਬਹੁਤ ਵਧੀਆ, ਨਾਲ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਉੱਥੋਂ, ਬਹੁਤ ਜ਼ਿਆਦਾ ਐਕਸਪੀਰੀਅੰਸ ਵਧਿਆ, ਉਹਨਾਂ ਦਾ ਸੁਭਾਅ ਵੀ ਬਹੁਤ ਵਧੀਆ। ਹੁਣ ਨੈਕਸਟ ਉਹ ਕਰਨ ਲੱਗੇ, ਫਿਰ ਉਹ ਅਡਮ ਮਿਸਤਰੀ 2 ਦਾ ਪਾਰਟ ਕਰਨਗੇ 2, ਉਹਦੇ ਵਿੱਚ ਜਿੰਨੀ ਮੇਰੀ ਟੀਮ ਹੈ, ਜਿੱਦਾਂ ਬੱਸ ਵਾਲੀ ਆਈ ਸੀਗੀ ਬੱਸ ਕੰਡਕਟਰ, ਉਹਦੇ ਵਿੱਚ ਜਿੰਨੀ ਟੀਮ ਹੈ ਮੇਰੀ, ਉਹਨਾਂ ਸਾਰੀਆਂ ਵਾਸਤੇ ਸਾਰੀਆਂ ਨੂੰ ਲੈਣ ਦਾ ਕਰਕੇ ਗਿਆ ਉਹਨਾਂ ਨੇ, ਉਹ ਸਾਰੇ ਬੰਦੇ ਮੇਰੇ ਉਹਦੇ 'ਚ ਆਉਣਗੇ ਜਿੰਨੇ ਵੀ ਆ ਜੀ। ਬਹੁਤ ਚੰਗੀ ਗੱਲ ਹੈ। ਬੱਚਾ ਹੁਣ ਕਈ ਵਾਰੀ ਅੜ ਜਾਂਦਾ ਹੁੰਦਾ ਵੀ ਅੱਜ ਭਾਈ ਵੀਡੀਓ ਨਹੀਂ ਬਣਾਉਣੀ, ਅੱਜ ਤਾਂ ਮੈਂ ਫਲਾਨੀ ਜਗ੍ਹਾ ਖੇਡਣ ਜਾਣਾ ਜਾਂ ਐਂ ਕਰਨਾ, ਐਂ ਕਦੀ ਹੋ ਜਾਂਦਾ ਗਰਾਰੀ ਅੜ ਜਾਂਦੀ ਆ? ਨਹੀਂ ਉਹ ਕਿਸੇ ਵੇਲੇ ਚਲੋ ਕਰ ਲਈਦਾ ਵਾ, ਕਿਸੇ ਵੇਲੇ ਜ਼ਰੂਰੀ ਵੀ ਹੁੰਦਾ, ਕੋਈ ਕੰਮ ਵੀ ਹੁੰਦਾ, ਨਹੀਂ ਤੇ ਉਦਾਂ ਨਹੀਂ ਕਰੀਦਾ। ਅੱਛਾ ਉਦਾਂ ਨਹੀਂ ਕਰੀਦਾ। ਫਿਰ ਜੇ ਅੜ ਜਵੇ ਕਈ ਵਾਰੀ ਵੈਸੇ ਹੀ ਅੜ ਜਾਂਦਾ ਵੀ ਨਹੀਂ ਭਾਜੀ ਅੱਜ ਨਹੀਂ ਮੈਂ ਬਣਾਉਣੀ, ਮੇਰਾ ਮਨ ਨਹੀਂ ਕਰਦਾ, ਫੇਰ ਕਿੱਦਾਂ ਕਰ? ਪਤਾ ਕੀ ਚੱਕਰ ਹੁੰਦਾ ਭਾਜੀ, ਉਹ ਵੇਲੇ ਉਹ ਇੱਕ ਵੇਲੇ ਨਾ ਅਸੀਂ ਟਾਈਮ ਬੰਨਿਆ ਹੁੰਦਾ ਵੀ ਆ ਵੀਡੀਓ ਕਰਨੀ ਹੈ ਥੋੜੀ, ਫਿਰ ਬਾਹਰੋਂ ਪੇਡ ਆਰਟਿਸਟ ਵੀ ਬੁਲਾਈਦੇ ਹਨਾ, ਤੇ ਉੱਥੇ ਜਦੋਂ ਸਾਰਾ ਕੁਝ ਇਦਾਂ ਹੋਇਆ ਫਿਰ ਨਾ ਆਵੇ, ਤੇ ਫਿਰ ਇੱਥੇ ਇਹਨੂੰ ਝਿੜਕਾਂ ਵੀ ਪੈਂਦੀਆਂ। ਅੱਛਾ ਫਿਰ ਇਹਨੂੰ ਮੈਂ ਬੋਲਦਾ ਵੀ ਬਹੁਤ ਜ਼ਿਆਦਾ, ਤੇ ਫਿਰ ਮੰਨ ਜਾਂਦਾ ਕਿਤੇ, ਫਿਰ ਡਾਇਲੋਗਾਂ 'ਚ ਗੁੱਸਾ ਤਾਂ ਨਹੀਂ ਕੱਢਦਾ? ਫਿਰ ਕਿ 1-2 ਵਾਰ ਕੀਤਾ ਵੀ ਇਹਨੇ, ਫਿਰ ਲੱਗੇ ਸੈੱਟ ਤੇ ਵਾਪਸ ਚਲ ਗਿਆ, ਉੱਥੇ ਫਿਰ ਪੇਡ ਵੀ ਸੱਦੇ, ਤੇ ਫਿਰ ਚਲੋ ਉਹਨੇ ਜਿੰਨੀ ਕਿ ਸਟੋਰੀ ਉਹਨਾਂ ਨਾਲ ਕੱਢਣੀ ਫਿਰ ਉਹਨਾਂ ਨਾਲ ਕੱਢੀ, ਫਿਰ ਇਹਦੇ ਨਾਲ ਫਿਰ ਹਫਤਾ ਪਾ ਕੇ ਵੀ ਕੱਢਣੀ ਪਈ ਸਾਨੂੰ, ਜਿੱਦਾਂ ਕਬਾੜੀ ਵਾਲੀ ਵੀਡੀਓ ਸੀ। ਅੱਛਾ ਜੀ। ਪਰ ਕਿਸੇ ਟਾਈਮ ਜਦੋਂ ਕੋਈ ਬਾਹਰੋਂ ਚੁੱਕਣਾ ਦੇ ਦਿੰਦਾ ਫਿਰ ਉਦੋਂ ਕਰਦਾ, ਉਦਾਂ ਨਹੀਂ ਕਰਦਾ, ਉਦਾਂ ਤਾਂ ਬਹੁਤ ਵਧੀਆ ਹੈ। ਅੱਛਾ ਫਿਰ ਜਦੋਂ ਤੈਨੂੰ ਬਿਠਾ ਦਿੰਦੇ ਆ ਕੱਪੜੇ ਕੁੱਪੜੇ ਪਾ ਕੇ, ਕਦੀ ਪੈਂਚਰ ਲਾਉਣ ਲੱਗ ਗਿਆ, ਕਦੀ ਰੰਦਾ ਲਾ ਰਿਹਾ ਹੈ, ਉੱਥੇ ਵਧੀਆ ਮਜ਼ਾ ਆਉਂਦਾ, ਨਾਲੇ ਨਾਲ ਬੰਦਾ ਕੰਮ ਵੀ ਸਿੱਖਦਾ ਰਹਿੰਦਾ ਉਹ ਵਾਲਾ? ਹਾਂਜੀ ਹਾਂ ਏਦਾਂ ਮਤਲਬ ਕਿ ਜਿੱਦਾਂ ਹੁਣ ਪੈਂਚਰ ਵਾਲੀ ਵੀਡੀਓ ਆ, ਉੱਥੇ ਵੀ ਉਹ ਮਤਲਬ ਕਿ ਦੁਕਾਨ ਵਾਲਾ ਹੀ, ਦੁਕਾਨ ਵਿਹਲੀ ਸੀ ਉਹਨਾਂ ਦੀ, ਤੇ ਉਹਦਾ ਕੋਈ ਆਉਂਦਾ ਗਾਹਕ, ਉਹ ਭਗਤਾਈ ਜਾਂਦੇ ਸੀ। ਅੱਛਾ ਤੇ ਉਹ ਮੁੜ ਕੇ ਨਾਲ ਅਸੀਂ ਆਪਣਾ ਵੀ ਕੰਮ ਕਰਦੇ ਰਹੇ। ਉੱਥੇ ਕੰਮ ਵੀਡੀਓ ਬਣਾਉਂਦੇ ਆ, ਪੈਂਚਰ ਤਾਂ ਨਹੀਂ ਲਾਤਾ ਇੱਕ ਅੱਧਾ? ਨਹੀਂ ਪੈਂਚਰ ਨਹੀਂ ਲਾਇਆ, ਉਹ ਨਾਲ ਹੀ 10-5 ਰੁਪਏ ਕਹਿਣਾ ਕੱਢੋ, ਉਹ ਅਸੀਂ ਦੇ ਦੇਣੇ ਸੀ ਉਦਾਂ, ਪਰ ਨਹੀਂ ਪੈਂਚਰ ਨਹੀਂ ਲਾਈਦਾ, ਉਦਾਂ ਕਰ ਲਈਦਾ ਮਾੜਾ ਮੋਟਾ। ਇੰਨਾ ਗੁੱਸਾ ਕਿੱਥੋਂ ਆਉਂਦਾ ਹੈ ਹਰੇਕ ਵੀਡੀਓ 'ਚ ਜਦੋਂ ਬਾਈ ਹੋਣੀ ਕੋਈ ਡਿਮਾਂਡ ਰੱਖਦੇ ਨੇ ਵੀ ਭਾਈ ਮੈਂ ਸਕੂਟਰ ਲੈ ਕੇ ਆਇਆ ਉਹ ਠੀਕ ਕਰਨਾ, ਇੰਨਾ ਗੁੱਸਾ ਕਿੱਥੋਂ ਆ ਜਾਂਦਾ? ਉਹ ਮਾਹੌਲ ਦੀ ਮੰਗ ਹੁੰਦੀ ਹੈ ਜਾਂ ਫਿਰ ਸਾਰੇ ਡਾਇਲੋਗ ਇੰਨੇ ਖਿੱਚ ਕੇ ਹੀ ਬੋਲਣੇ ਹੁੰਦੇ ਆ ਵੀ ਐਨ ਮੂੰਹ ਵੱਲ ਅਸੀਂ ਤਾਂ ਦੇਖਦੇ ਰਹੀਦਾ ਵੀਡੀਓ 'ਚ ਵੀ, ਹੁਣ ਵੀ ਕੁਝ ਕੌੜਾ ਬੋਲੂ, ਹੁਣ ਵੀ ਬੋਲੂ? ਨਹੀਂ ਉਹ ਭਾਜੀ ਵੀਡੀਓ ਦੀ ਡਿਮਾਂਡ ਹੁੰਦੀ ਆ ਕਿ ਆਹ ਕਨਸੈਪਟ ਇਦਾਂ ਬੋਲਣਾ ਤੇ ਆਹ ਇਦਾਂ ਬੋਲਣਾ, ਜਿੱਦਾਂ ਮਤਲਬ ਭਾਜੀ ਕਹਿੰਦੇ ਆਪਾਂ ਉਦਾਂ ਹੀ ਕਹੀਦਾ। ਅੱਛਾ ਹਾਂਜੀ, ਬਾਹਰ ਨਹੀਂ ਜਾਣਾ ਉਤੋਂ? ਨਹੀਂ। ਹੁਣ ਕੋਈ ਡਾਇਲੋਗ ਅੰਤ 'ਚ ਸੁਣਾ ਦਿਓਗੇ ਸਾਡੀ ਆਡੀਅנס ਨੂੰ, ਫਿਰ ਆਪਾਂ ਸਮਾਪਤੀ ਵੱਲ ਵਧੀਏ? ਜਿੱਦਾਂ ਉਹ ਬੱਸ ਦੇ ਵਿੱਚ ਸੀਗਾ, ਉਹ ਮਾਤਾ ਦੀ ਵੀ ਪਰੇ ਪਰੇ ਹੋ ਹਵਾ ਛੱਡੋ ਹਨਾ, ਹਾਂ ਉਹ ਮਾਤਾ ਆਂਦੀ ਵੀ ਵੇ ਪਰਾਂ ਹੋ, ਤੁਸੀਂ ਕਿੱਦਾਂ ਤੁਸੀਂ ਭੀੜ ਪਾਈ ਆ, ਮਾਸਾ ਹਵਾ ਵੀ ਆਉਣ ਦੋ। ਮਾਤਾ ਹਵਾ ਤੇ ਆਉਂਦੀ ਆ, ਬਾਰੀਆਂ ਸ਼ੀਸ਼ੇ ਤੇ ਖੁੱਲੇ ਆ, ਮਾਤਾ ਹਵਾ ਤੇ ਆਉਂਦੀ ਆ, ਹੋਰ ਤੂੰ ਵਿੱਚ ਗੁੱਡੀ ਡਾਉਣੀ ਆ? ਕਿੰਨੀ ਕਿ ਤੈਨੂੰ ਹਵਾ ਚਾਹੀਦੀ ਹੈ, ਤੂੰ ਵਿੱਚ ਗੁੱਡੀ ਡਾਉਣੀ? ਹਾਂ ਸਹੀ ਹੈ ਭਾਈ। ਅੰਤ 'ਚ ਹੁਣ ਆਡੀਅנס ਨੂੰ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਨੂੰ ਦੇਖਦੇ ਨੇ, ਪਿਆਰ ਕਰਦੇ ਨੇ, ਬਿਲਕੁਲ ਦੇਸੀ ਤੇ
ਪਿੰਡ ਪੱਧਰ ਦਾ ਕੰਟੈਂਟ ਤੁਹਾਡਾ ਹੁੰਦਾ ਹੈ। ਬੇਸ਼ੱਕ ਇੱਕ ਪੈਂਚਰ ਲਾਉਣ ਵਾਲੇ ਦੀ ਦੁਕਾਨ ਹੋਵੇ, ਬੇਸ਼ੱਕ ਇੱਕ ਬੱਸ ਦਾ ਸਫ਼ਰ ਹੋਵੇ, ਬੱਸ ਦੇ ਵਿੱਚ ਕੀ ਕੁਝ ਵਾਪਰਦਾ ਹੈ ਉਹ ਦਿਖਾਉਣਾ ਹੋਵੇ, ਬੇਸ਼ੱਕ ਉਹ ਕਿਸੇ ਪਰਿਵਾਰਕ ਜੀਆਂ ਦੀ ਕਹਾਣੀ ਹੋਵੇ, ਜਿੱਦਾਂ ਤੁਸੀਂ ਇਹਨਾਂ ਲੜਕੀਆਂ ਦੇ ਨਾਲ ਕਰਦੇ ਹੋ। ਇੱਕ ਬਿਲਕੁਲ ਪੇਂਡੂ ਮਾਹੌਲ, ਕਿੱਦਾਂ ਸਾਡੇ ਅੱਜ ਤੋਂ 20-25-30 ਸਾਲ ਪਹਿਲਾਂ ਬਜ਼ੁਰਗ ਬੀਬੀਆਂ ਆਪਸ ਦੇ ਵਿੱਚ ਗੱਲ ਕਰਦੀਆਂ ਸੀ, ਜੇ ਇੱਕ ਦੂਸਰੇ ਨੂੰ ਮਿਹਣੋ ਮਿਹਣੀ ਵੀ ਹੋਣਾ ਉਹਦੇ 'ਚ ਵੀ ਇੱਕ ਪਿਆਰ ਜ਼ਾਹਰ ਕਰਦਿਆਂ ਸੀ। ਇਹ ਸਾਰੀਆਂ ਚੀਜ਼ਾਂ ਤੁਸੀਂ ਪੇਸ਼ ਕਰਦੇ ਹੋ। ਇਹਨਾਂ ਸਾਰਿਆਂ ਤੋਂ ਪਿੱਛੇ ਤੁਸੀਂ ਆਡੀਅנס ਤੋਂ ਕੀ ਮੰਗ ਕਰਦੇ ਹੋ, ਕੀ ਡਿਮਾਂਡ ਰੱਖਦੇ ਹੋ ਵੀ ਉਹ ਕਿਹੋ ਜਿਹਾ ਤੁਹਾਡੇ ਨਾਲ ਸਹਿਯੋਗ ਕਰਨ, ਜਾਂ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ? ਬਸ ਭਾਜੀ ਇਹੀ ਕਹਿਣਾ ਚਾਹੁੰਦਾ ਕਿ ਜਿੱਦਾਂ ਸਾਨੂੰ ਹੁਣ ਪਿਆਰ ਦਿੰਦੇ ਆ, ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਸਾਡੇ ਕੋਲ ਵੱਡੇ ਕੰਟੈਂਟ ਆਉਣਗੇ, ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਸਾਡਾ ਇਦਾਂ ਦਾ ਹੀ ਹੋਵੇ। ਕੋਈ ਜਾਤੀਵਾਦ ਨੂੰ ਲੈ ਕੇ ਨਾ ਹੋਵੇ, ਕੋਈ ਧਰਮ ਨੂੰ ਲੈ ਕੇ ਨਾ ਹੋਵੇ, ਕੋਈ ਪੋਲੀਟੀਸ਼ੀਅਨ ਨੂੰ ਲੈ ਕੇ ਨਾ ਹੋਵੇ। ਇਹਨਾਂ ਚੀਜ਼ਾਂ ਤੋਂ ਦੂਰ ਰਹਿ ਕੇ ਅਸੀਂ ਕੰਮ ਕਰਾਂਗੇ। ਜਿੱਦਾਂ ਸਾਨੂੰ ਹੁਣ ਪਿਆਰ ਦਿੰਦੇ ਆ, ਆਉਣ ਵਾਲੇ ਟਾਈਮ ਦੇ ਵਿੱਚ ਵੀ ਸਾਨੂੰ ਇੰਨਾ ਹੀ ਪਿਆਰ ਦੇਣ ਤਾਂ ਕਿ ਸਾਡਾ ਹੌਸਲਾ ਬਣਿਆ ਰਹੇ। ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਬੁਲਾ ਦਿਓ ਸਾਰਿਆਂ ਨੂੰ। ਸਤਿ ਸ਼੍ਰੀ ਸਾਰਿਆਂ ਅਕਾਲ। ਨੂੰ ਕਹੋ ਬਾਏ ਬਾਏ। ਬਾਏ ਬਾਏ। ਠੀਕ ਹੈ ਜੀ, ਧੰਨਵਾਦ। ਸੋ ਇਹ ਸੀ ਕਾਕੂ ਬਾਈ ਦੀ ਸਾਰੀ ਟੀਮ, ਜਿਸ ਦੇ ਨਾਲ ਉਹ ਲਗਾਤਾਰ ਵੀਡੀਓਜ਼ ਬਣਾਉਂਦੇ ਨੇ, ਕੰਟੈਂਟ ਬਣਾਇਆ ਜਾਂਦਾ ਹੈ, ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਜਦੋਂ ਉਹ ਕੰਟੈਂਟ ਆਉਂਦਾ ਤੁਸੀਂ ਬਹੁਤ ਸਾਰਾ ਉਸ ਨੂੰ ਪਿਆਰ ਦਿੰਦੇ ਹੋ। ਮਿਲੀਅਨਸ ਦੇ ਵਿੱਚ ਉਹਨਾਂ ਦੀਆਂ ਵੀਡੀਓਜ਼ ਹਿੱਟ ਕਰਦੀਆਂ ਨੇ, ਇਸੇ ਕਰਕੇ ਉਹਨਾਂ ਨੂੰ ਹੋਰ ਹੌਸਲਾ ਮਿਲਦਾ ਹੋਊਗਾ ਉਹ ਵੀਡੀਓਜ਼ ਬਣਾਉਣ ਦੇ ਲਈ। ਸੋ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਧਰਾਤਲ ਨਾਲ ਜੁੜੀਆਂ ਹੋਈਆਂ ਇਹੋ ਜਿਹੀਆਂ ਸਟੋਰੀਆਂ ਲੈ ਕੇ ਤੁਹਾਡੇ ਤੱਕ ਪਹੁੰਚਦੇ ਰਹਾਂਗੇ। ਧੰਨਵਾਦ, ਸਤਿ ਸ਼੍ਰੀ ਅਕਾਲ।